ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਸਾਬਕਾ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਤਾਂ ਸ਼ਾਇਦ ਹੁਣ ਵੀ ਹੋਣਗੇ ਸੰਦੀਪ ਸਿੰਘ, ਉਹਨਾਂ ਨੂੰ ਝੰਡਾ ਲਹਿਰਾਉਣ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ। ਬਿਲਕੁਲ ਪ੍ਰਵੀਨ ਜੀ, ਜਿਹੜੇ ਮੰਤਰੀ ਹੁੰਦੇ ਨੇ ਉਹਨਾਂ ਨੂੰ ਜ਼ਿਲ੍ਹਾ ਪੱਧਰ ਤੇ ਝੰਡਾ ਲਹਿਰਾਉਣ ਲਈ ਜੀ। ਮਤਲਬ ਕਿ ਮੌਕਾ ਮਿਲਦਾ। ਹੂੰ। ਸੋ ਉਹ ਉੱਥੇ ਝੰਡਾ ਲਹਿਰਾਉਣ ਜਾਂਦੇ ਨੇ। ਇਸੇ ਤਰ੍ਹਾਂ ਸੰਦੀਪ ਸਿੰਘ ਪਿਛਲੇ ਦਿਨੀ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਵੀ ਹਾਜ਼ਰ ਸੀ, ਜਾਂ ਹਾਂਜੀ। ਖੱਟਰ ਹੋਰੀ ਚੰਡੀਗੜ੍ਹ ਬੈਠਕ ਕਰਦੇ ਨੇ ਉਹ 'ਚ ਵੀ ਉਹ ਹਾਜ਼ਰ ਸੀ। ਉਸ ਸਮੇਂ ਵੀ ਹਗਾਮਾ ਹੁੰਦਾ ਕਿ ਲਓ ਜੀ ਅਜੇ ਵੀ ਉਸ ਨੂੰ ਨਾਲ ਲਈ ਫਿਰਦੇ ਨੇ, ਕਿਉਂਕਿ ਹੂੰ। ਉਹਨਾਂ ਨੇ ਖੇਡ ਮੰਤਰਾਲਾ ਛੱਡਿਆ, ਮੰਤਰਾਲਾ ਨਹੀਂ ਛੱਡਿਆ। ਜੀ, ਜੀ। ਸੋ ਬਾਕੀ ਵਿਭਾਗਾਂ ਦੇ ਉਹ ਮੰਤਰੀ ਹੈਗੇ, ਉਸ ਨਾਤੇ ਉਹਨਾਂ ਨੇ ਝੰਡਾ ਲਹਿਰਾਉਣਾ ਸੀ। ਤੇ ਝੰਡਾ ਲਹਿਰਾਉਣ ਜਦੋਂ ਉਹ ਆਏ ਤਦ ਬਕਾਇਦਾ ਤੌਰ ਤੇ ਜਿਹੜੀਆਂ ਪ੍ਰਦਰਸ਼ਨਕਾਰੀ ਧਿਰਾਂ ਸੀਗੀਆਂ, ਚਾਹੇ ਉਹ ਕਾਂਗਰਸ ਨਾਲ ਸੰਬੰਧਿਤ ਹੋਣ, ਚਾਹੇ ਉਹ ਆਮ ਆਦਮੀ ਪਾਰਟੀ ਨਾਲ ਹੋਣ, ਚਾਹੇ ਕੋਈ ਖਾਪ ਪੰਚਾਇਤਾਂ ਹੋਣ, ਚਾਹੇ ਕੋਈ ਖਿਡਾਰੀਆਂ ਨਾਲ ਸੰਬੰਧਿਤ ਹੋਣ, ਉਹਨਾਂ ਦੀ ਪੂਰੀ ਨਜ਼ਰ ਸੀ ਪੁਲਿਸ ਦੀ। ਜੀ, ਪਰ ਜੀ। ਪੁਲਿਸ ਨੇ ਉਹਨਾਂ ਨੂੰ ਉਸ ਸਥਾਨ ਤੋਂ, ਜਿੱਥੇ ਝੰਡਾ ਲਹਿਰਾਉਣ ਦੀ ਰਸਮ ਵਾਲੇ ਸਥਾਨ ਤੋਂ ਬਹੁਤ ਦੂਰ ਹੀ ਰੋਕ ਲਿਆ ਸੀ, ਜਾਂ ਹਾਂਜੀ। ਬੱਸਾਂ 'ਚ ਬਿਠਾ ਲਿਆ ਸੀ, ਜਾਂ ਪਰੇ ਕਰਤਾ ਸੀ, ਉਹ ਸਾਰੀ ਨਜ਼ਰ ਸੀ। ਹੂੰ। ਪਰ ਇੱਕ ਸੋਨੀਆ ਨਾਂ ਦੀ ਬੀਬੀ ਜੀ। ਇੱਕ ਸਧਾਰਨ ਤੌਰ ਦੇ ਉੱਤੇ ਆਉਂਦੀ ਹੈ ਤੇ ਉਸ ਪੰਡਾਲ 'ਚ ਹਾਜ਼ਰ ਹੁੰਦੀ ਹੈ, ਤੇ ਉਹ ਪੁਲਿਸ ਨੂੰ ਮਤਲਬ ਚਕਮਾ ਦੇ ਕੇ ਕਹਿ ਲਓ, ਪਚੱਕੀ ਦੇ ਕੇ ਕਹਿ ਲਓ, ਉਹ ਐਨ ਉਸ ਥਾਂ ਦੇ ਮੂਹਰੇ ਖੜੀ ਹੋ ਜਾਂਦੀ ਹੈ ਜਿੱਥੇ ਉਹ ਝੰਡਾ ਲਹਿਰਾਉਣ ਲੱਗਦਾ। ਤੇ ਠੀਕ ਜਿੱਦਾਂ ਹੈ। ਹੀ ਝੰਡੇ ਦੀ ਰਸਮ ਸ਼ੁਰੂ ਹੁੰਦੀ ਹੈ ਤੇ ਉਹ ਉਹਦਾ ਵਿਰੋਧ ਕਰਦੀ ਹੈ ਕਿ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਝੰਡਾ ਲਹਿਰਾਉਣ ਦਾ ਹੱਕ ਰੱਖਦਾ, ਹੂੰ। ਤੂੰ ਇਸ ਤਿਰੰਗੇ ਨੂੰ ਲਹਿਰਾਉਣ ਦਾ ਕਾਬਲ ਹੈਗਾ, ਤੇਰੇ ਜੀ। ਤੇ ਜਿਹੇ ਜਿਹੇ ਦੋਸ਼ ਨੇ ਤੂੰ ਛੱਡ ਕੇ ਪਰੇ ਹੋ, ਪਹਿਲਾਂ ਉਹਨਾਂ ਦਾ ਸਾਹਮਣਾ ਕਰ, ਫਿਰ ਦੇਖਾਂਗੇ। ਪਰ ਹਰਿਆਣਾ ਪੁਲਿਸ ਇਸ ਮਾਮਲੇ 'ਚ, ਚਾਹੇ ਉਹ ਪਹਿਲਵਾਨ ਵਾਲਾ ਮਾਮਲਾ ਹੋਵੇ, ਉਹ ਬੇਟੀਆਂ ਦਾ ਮਸਲਾ ਹੀ ਸੀ ਨਾ। ਸੋ ਚਾਹੇ ਉੱਥੇ ਆ ਕੋਚ ਵਾਲਾ ਮਸਲਾ ਹੋਵੇ, ਇਹ ਕਿਹੋ ਜਿਹਾ ਵਿਵਹਾਰ ਹੈ ਪ੍ਰਸ਼ਾਸਨ ਦਾ, ਇੱਥੋਂ ਨਜ਼ਰ ਆਉਂਦਾ ਕਿ ਉਸ ਬੀਬੀ ਨੂੰ ਮਤਲਬ ਕੜਾਹ ਵਿੱਚ ਭਰ ਕੇ ਮਰਦਾਨਾ ਪੁਲਿਸ ਖਿੱਚੀ ਧੂਈ ਫਿਰਦੀ ਹੈ। ਕੋਈ ਬਾਹਾਂ ਤੋਂ ਫੜ ਰਿਹਾ, ਕੋਈ ਉਸਨੂੰ ਜੱਫੀ ਪਾਉਣ ਦੀ ਜੀ। ਕੋਸ਼ਿਸ਼ ਕਰਦਾ, ਕੋਈ ਘੜੀਸਣ ਦੀ ਕੋਸ਼ਿਸ਼ ਕਰਦਾ। ਸੋ ਇੱਥੋਂ ਹਿਸਾਬ ਲਾ ਲਓ ਕਿ ਉੱਥੇ ਕਿਉਂ ਨਹੀਂ ਪੁਲਿਸ ਨੇ ਪਿੱਛੇ, ਔਰ ਖਾਸ ਕਰਕੇ ਹੋਰ ਛੱਡੋ, ਜਦੋਂ ਇਹ ਖਿੱਚਤੂ ਸ਼ੁਰੂ ਹੁੰਦੀ ਹੈ ਉਸੇ ਸਮੇਂ ਝੰਡਾ ਲਹਿਰਾ ਹੁੰਦਾ। ਝੰਡਾ ਲਹਿਰਾਉਣ ਤੋਂ ਤੁਰੰਤ ਤੋਂ ਬਾਅਦ ਰਾਸ਼ਟਰੀ ਗੀਤ ਸ਼ੁਰੂ ਹੁੰਦਾ, ਜਨ ਗਣ ਮਨ ਸ਼ੁਰੂ ਹੁੰਦੀ ਹੈ, ਤੇ ਉਹ ਰਾਸ਼ਟਰੀ ਗਾਨ ਸ਼ੁਰੂ ਹੁੰਦਿਆਂ ਵੀ ਨਾ ਪੁਲਿਸ, ਮਤਲਬ ਘੱਟੋ ਘੱਟ ਪੁਲਿਸ ਤਾਂ ਖੜਦੀ ਪਹਿਲਾਂ ਸਾਵਧਾਨ, ਤੇ ਉਹ ਜੀ, ਤਾਂ ਵੀ ਜੀ। ਉਸੇ ਖਿੱਚੇ ਧੂ ਚ ਲੱਗੇ ਰਹੇ। ਸੋ ਇਸ ਲਈ ਉਹ ਬੀਬੀ ਨੇ ਚੰਗਾ ਮਤਲਬ ਕਿ ਉਹ ਕਿਹਾ, ਤੇ ਉਹਨੇ ਇਹ ਵੀ ਕਿਹਾ ਕਿ ਇਹ ਕੰਮ ਰੁਕਣ ਵਾਲਾ ਨਹੀਂ। ਤੋਂ ਉਹਨੂੰ ਖਿੱਚ ਕੇ ਫਿਰ ਮਹਿਲਾ ਪੁਲਿਸ ਵੀ ਆ ਗਈ, ਉਸਨੂੰ ਥਾਣੇ ਲੈ ਗਏ ਪ੍ਰਵੀਨ ਜੀ। ਤੇ ਫਿਰ ਲੋਕਾਂ ਦਾ ਇਕੱਤਰਤਾ ਹੋ ਗਈ ਕਿ ਜਿਹੋ ਜੀ ਬਦਸਲੂਕੀ ਪੁਲਿਸ ਨੇ ਉਹਦੇ ਨਾਲ ਕੀਤੀ ਹੈ, ਜੀ। ਉਸਨੂੰ ਗੱਲ ਕਹਿਣ ਦਾ ਅਧਿਕਾਰ ਸੀ। ਤੁਸੀਂ ਸੁਣ ਸਕਦੇ ਜੀ, ਗਣਤੰਤਰ ਦਿਵਸ ਵਾਲੇ ਦਿਨ ਤੁਸੀਂ ਗਣਾਂ ਦੀ ਗੱਲ ਨਹੀਂ ਸੁਣ ਸਕਦੇ, ਹੈ ਨਾ। ਸੋ ਫਿਰ ਤੁਸੀਂ ਸੁਣੋਗੇ ਕਿੱਦਣ? ਸੁਣੋਗੇ ਕਿੱਦਣ? ਸੋ ਸਹੀ। ਇਸ ਲਈ ਇਹ ਵੱਡਾ ਸਵਾਲ ਖੜਾ, ਤੇ ਫਿਰ ਆਖਿਰ ਪੁਲਿਸ ਨੇ ਉਹਨੂੰ ਛੱਡਤਾ। ਹੂੰ। ਪਰ ਮੈਨੂੰ ਪਤਾ ਲੱਗ ਰਿਹਾ ਕਿ ਉਹ ਤੋਂ ਬਾਅਦ ਉਹ ਉਸੇ ਥਾਣੇ ਦੇ ਬਾਹਰ ਧਰਨੇ ਤੇ ਬੈਠ ਗਈ, ਜੀ। ਤੇ ਥਾਣੇ ਦੇ ਬਾਹਰ ਉਹਦੇ ਨਾਲ ਕੁਝ ਲੋਕ ਵੀ ਬੈਠੇ ਨੇ, ਤੇ ਇਸ ਨੂੰ ਲੈ ਕੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਤਿੱਖਾ ਹੋ ਸਕਦਾ। ਉਹ ਕਹਿੰਦੀ ਖਾਪ ਪੰਚਾਇਤਾਂ ਦਾ ਮੈਨੂੰ ਸਮਰਥਨ ਹੈ, ਮੈਨੂੰ ਦੇਸ਼ ਦੇ ਸੂਬੇ ਦੇ ਵਾਸੀਆਂ ਦਾ ਵੀ ਸਮਰਥਨ ਹੈ ਕਿ ਮੈਂ ਜੀ। ਨਹੀਂ ਹੁਣ ਛੱਡਦੀ। ਜਿਹੜੀ ਸਰਕਾਰਾਂ ਮਹਿਲਾ ਦਾ ਸਨਮਾਨ ਨਹੀਂ ਕਰਨਾ ਜਾਣਦੀਆਂ, ਉਹ ਫਿਰ ਕਿੱਥੋਂ ਬੇਟੀ ਬਚਾਓ ਤੇ ਬੇਟੀ ਪੜਾਓ ਦੇ ਨਾਅਰੇ ਲਾਉਣ ਦਾ ਹੱਕ ਰੱਖਦੀਆਂ ਨੇ, ਜਾਂ ਕਿੱਥੋਂ ਉਹਨਾਂ ਦੇ ਮੰਤਰੀ ਤਿਰੰਗਾ ਲੈਣ ਦਾ ਹੱਕ ਰੱਖਦੇ। ਸੋ ਇਸ ਨੂੰ ਲੈ ਕੇ ਸੰਦੀਪ ਸਿੰਘ ਦੀਆਂ ਦਿੱਕਤਾਂ ਵਧਣੀਆਂ। ਆਪਾਂ ਪਹਿਲਾਂ ਵੀ ਕਹਿ ਰਹੇ ਸੀ ਕਿ ਉਹਨਾਂ ਨੂੰ ਉਹਦਾ ਛੱਡ ਦੇਣਾ ਚਾਹੀਦਾ ਸੀ। ਜੀ। ਉਹ ਖੁਦ ਸਾਹਮਣੇ ਆ ਕੇ ਕਹਿੰਦੇ ਕਿ ਭਾਈ ਮੇਰੇ ਤੇ ਦੋਸ਼ ਲਾਏ ਨੇ, ਜੇ ਦੋਸ਼ ਸਾਬਤ ਹੋ ਗਏ ਤਾਂ ਮੈਂ ਗੁਨਾਹਗਾਰ, ਜੇ ਦੋਸ਼ ਸਾਬਤ ਨਹੀਂ ਹੋਏ ਫਿਰ ਮੈਂ ਸਨਮਾਨ ਨਾਲ ਆਪਣਾ ਕੰਮ ਕਰਾਂਗਾ। ਹਾਂ, ਉਨੀ ਦੇਰ ਲਈ ਮੈਂ ਛੱਡਦਾ, ਲਓ ਸੰਭੂ ਮੰਤਰਾਲਾ। ਪਰ ਜੇ ਤੁਸੀਂ ਨਹੀਂ ਛੱਡਦੇ ਤਾਂ ਤੁਸੀਂ ਇੱਕ ਨਵੇਂ ਸਵਾਲਾਂ ਦੇ ਘੇਰੇ 'ਚ। ਘੇਰੇ ਸਵਾਲ ਚ ਆ। ਇਹ ਨਹੀਂ ਹੈ ਕਿ ਤੁਸੀਂ ਦੋਸ਼ੀ ਹੋ ਜਾਂ ਨਹੀਂ ਹੋ, ਹਾਂਜੀ। ਸਵਾਲ ਇਹ ਸਵਾਲ ਹੈ ਇਹ ਹੈ ਕਿ ਕਿ ਤੁਸੀਂ ਨੈਤਿਕ ਕੁਰਸੀ ਨਾਲ ਇਤਰਾਜ਼ ਕਿਵੇਂ ਕੀ ਹੈ? ਚਿਪਕੇ ਹੋ, ਤੁਹਾਡੀਆਂ ਕਦਰਾਂ ਕੀਮਤਾਂ ਕੀ ਨੇ, ਤੁਹਾਡੇ ਜੀ, ਜੀ। ਸਿਧਾਂਤ ਕੀ ਨੇ। ਜੀ। ਸੋ ਇਸ ਹਵਾਲੇ ਨਾਲ ਸੰਦੀਪ ਦੀਆਂ ਮੁਸ਼ਕਲਾਂ ਮੈਨੂੰ ਲੱਗਦਾ ਵੱਧਦੀਆਂ ਨਜ਼ਰ ਆ ਰਹੀਆਂ ਨੇ। ਜੀ, ਜੀ। ਸ਼ਰਮਾ ਜੀ, ਵਧੀਏ ਅਗਲੀ ਖਬਰ ਦੇ ਵੱਲ ਤੇ ਗੱਲ ਕਰੀਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ। ਇਹਨੇ ਕਿਰਪਾਨ ਦੇ ਨਾਲ ਕੇਕ ਕੱਟਣ ਤੋਂ ਬਾਅਦ ਇੱਕ ਹੋਰ ਨਵਾਂ ਪਵਾੜਾ ਪਾਤਾ ਜੀ। ਪ੍ਰਵੀਨ ਜੀ, ਪਵਾੜਾ ਨਵਾਂ ਕੀ, ਪਵਾੜਿਆਂ ਦਾ ਨਾਂ ਹੀ ਮੈਨੂੰ ਲੱਗਦਾ ਜੀ। ਗੁਰਮੀਤ ਸਿੰਘ ਰਾਮ ਰਹੀਮ ਹੈ ਨਾ। ਸੋ ਆਏ ਦਿਨ ਕੋਈ ਨਾ ਕੋਈ ਵਿਵਾਦ, ਜੇਲ੍ਹ ਦੇ ਅੰਦਰੋਂ ਵੀ, ਜੇਲ੍ਹ ਦੇ ਬਾਹਰੋਂ ਵੀ, ਜੇਲ੍ਹ ਜਾਣ ਲੱਗਿਆਂ ਵੀ, ਜੇਲ੍ਹੋਂ ਆਉਣ ਲੱਗਿਆਂ ਵੀ। ਹੂੰ। ਤੇ ਹੁਣ ਤਾਂ ਮਤਲਬ ਕਿ ਹੱਦ ਦਰਜੇ ਦਾ 26 ਜਨਵਰੀ ਤੋਂ, ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ, ਹਾਂਜੀ। ਸਵੇਰੇ ਤੜਕਸਾਰ ਟਰੈਕ ਸੂਟ ਪਾ ਕੇ, ਹੈ ਨਾ, ਉਹ ਜੀ ਮਤਲਬ ਕਿ ਖੇਤੀ ਦੇ ਫਾਰਮੂਲੇ, ਜਾਂ ਜਿਹੜਾ ਵੇਸਟੇਜ ਆ ਸਾਡਾ, ਬੋਤਲਾਂ ਪਲਾਸਟਿਕ ਜੇ ਵੋ, ਉਹਨਾਂ ਦੀ ਸਹੀ ਵਰਤੋਂ ਦੇ ਫਾਰਮੂਲੇ, ਹੈ ਨਾ, ਉਹ ਸਮਝਾ ਰਹੇ ਨੇ ਕਿ ਇਹਨਾਂ 'ਚ ਵੀ ਬੀਜ ਬੀਜਿਆ ਜਾ ਸਕਦਾ, ਇਹਨਾਂ 'ਚ ਵੀ ਔਰਗੈਨਿਕ ਖੇਤੀ ਕੀਤੀ ਜਾ ਸਕਦੀ ਹੈ, ਇਹਨਾਂ 'ਚ ਵੀ ਫੁੱਲ ਉਗਾਏ ਜਾ ਸਕਦੇ ਨੇ। ਤੇ ਉਸੇ ਤਹਿਤ ਇੱਕ ਤਿਰੰਗਾ ਨੁਮਾ ਇੱਕ ਬੋਤਲ ਕੱਟੀ ਹੋਈ ਆ, ਜਿਹਦਾ ਉੱਪਰੋਂ ਮੂੰਹ ਕੱਟ ਦਿੱਤਾ ਗਿਆ। ਉਹ ਠੀਕ ਤੋਂ ਹੈ। ਬਾਅਦ ਥੱਲੇ ਬੋਤਲ ਨੂੰ ਉਹੀ 3 ਰੰਗ ਰੰਗੇ ਗਏ ਜਿਹੜੇ ਤਿਰੰਗੇ ਦੇ ਰੰਗ ਨੇ, ਤੇ ਉਹ 'ਚ ਇੱਕ ਹੂੰ। ਰੱਸੀ ਪਾ ਕੇ, ਡੋਰ ਪਾ ਕੇ ਉਹਨੂੰ ਬਾਬਾ ਦਿਖਾ ਰਿਹਾ
ਕਿ ਇਦਾਂ ਦੀਆਂ ਬੋਤਲਾਂ ਬਣਾਓ, ਉਹਨਾਂ 'ਚ ਤੁਸੀਂ ਐਂ ਕਰ ਸਕਦੇ ਹੋ ਤੇ ਤੁਹਾਨੂੰ ਐਂ ਭਗਾ ਕੇ ਥੱਲੇ ਸੁੱਟ ਦਿੰਦਾ ਜੀ। ਤੇ ਉਹ ਆਪ ਇਹ ਵੀਡੀਓ ਪੋਸਟ ਕੀਤੀ ਹੈ ਤੇ ਹੁਣ ਵੀਡੀਓ ਵਿਵਾਦ ਬਣ ਗਿਆ। ਤੇ ਜਦੋਂ ਵਿਵਾਦ ਬਣਿਆ ਤਾਂ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਇਸ ਗੱਲ ਤੇ ਮਾਫੀ ਮੰਗਣ ਦੀ ਬਜਾਏ ਠੀਕ ਹੈ ਆਪਣੇ ਸ਼ਾਮ ਵਾਲੇ ਮਤਲਬ ਪ੍ਰਵਚਨ ਦੇ ਵਿੱਚ ਜਿਹੜਾ ਉਹ ਉੱਥੋਂ ਕਰ ਰਿਹਾ ਉਹਦੇ ਵਿੱਚ ਸੁਝਾਅ ਦਿੱਤੇ ਕਿ ਦੇਖੋ ਸੁਬਾ ਮੈਨੇ ਦਿਖਾਈ ਥੀ ਨਾ ਬੋਤਲੇ, ਹਾਂਜੀ ਉਹ ਜਿਹੜੀਆਂ ਬੋਤਲਾਂ ਦਿਖਾਈਆਂ ਉਹੀ ਜਿਹੀਆਂ ਬੋਤਲਾਂ ਤੁਸੀਂ ਵੀ ਬਣਾ ਸਕਦੇ ਹੋ। ਰੰਗ ਹੁੰਦੇ ਨੇ, ਉਹ ਤਿਰੰਗੇ ਵਾਲੇ ਰੰਗ ਹੋ ਸਕਦੇ ਨੇ, ਤਿਰੰਗਾ ਨਹੀਂ ਹੈ। ਜੀ 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 ਤੁਸੀਂ ਤਿਰੰਗਾ ਨਹੀਂ ਬਣਾਉਣਾ, ਕਹਿੰਦਾ ਤੁਸੀਂ ਅਸ਼ੋਕ ਚੱਕਰ ਨਹੀਂ ਬਣਾਉਣਾ ਜੀ, ਬਸ ਹਾਂ ਇਹੋ ਜਿਹੇ ਰੰਗ ਬਣਾਓ, ਫਿਰ ਕੋਈ ਦਿੱਕਤ ਨਹੀਂ। ਜੇ ਤਿਰੰਗਾ ਬਣਾਓਗੇ ਤਾਂ ਆਪਾਂ ਉਹਨੂੰ ਨਹੀਂ ਸਿੱਟ ਸਕਦੇ ਜੀ, ਇਹ ਤਾਂ ਤਿਰੰਗੇ ਵਾਲੇ ਰੰਗ ਨੇ, ਇਹਨਾਂ ਦਾ ਕੋਈ ਮਸਲਾ। ਮਤਲਬ ਐ ਗੱਲ ਜੀ ਕਰਕੇ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ, ਇਹ ਜਚਾਉਣ ਦੀ ਕਿ ਉਹ ਤਿਰੰਗਾ ਥੋੜਾ ਸੀ। ਅੱਛਾ ਸੋ ਅਜੇ ਵੀ ਮਤਲਬ ਇੱਕ ਚੋਰੀ ਤੇ ਉੱਪਰੋਂ ਸੀਨਾ ਚੋਰੀ ਹੈ ਨਾ ਜੀ ਜੀ, ਮਤਲਬ ਇਹ ਚਤਰ ਬਣਨ ਵਾਲੀ ਕਹਾਣੀ ਹੈ। ਸੋ ਉਸ ਹਵਾਲੇ ਨਾਲ ਮਤਲਬ ਕਿ ਪਰ ਸਵਾਲ ਇਹ ਹੈ ਪ੍ਰਵੀਨ ਜੀ ਕਿ ਇੱਥੇ ਕਿਸੇ ਖਿਲਾੜੀ ਤੋਂ ਮੈਦਾਨ ਦੇ ਵਿੱਚ ਕਿਸੇ ਰਾਜਨੀਤਿਕ ਲੀਡਰ ਤੋਂ ਕਿਸੇ ਸਮਾਗਮ ਦੇ ਦੌਰਾਨ ਭਰਮ ਭੁਲੇਖੇ ਨਾਲ ਵੀ ਕੋਈ ਇਹ ਹੋ ਜਾਵੇ। ਮਤਲਬ ਕਈ ਵਾਰ ਉਹ ਫੋਟੋਆਂ ਵੀ ਇਸ ਐਂਗਲ ਤੋਂ ਖਿੱਚੀ ਜਾਂਦੀ। ਇੱਕ ਵਾਰ ਉਹ ਫੋਟੋ ਬਹੁਤ ਮਸ਼ਹੂਰ ਹੋਈ ਸੀ ਕਿ ਤਿਰੰਗੇ ਵੱਲ ਲੱਤਾਂ ਕੀਤੀਆਂ ਜੀ ਦੇਖੋ। ਸੋ ਉਹ ਫੋਟੋ ਦਾ ਐਂਗਲ ਇਹੋ ਜਿਹਾ ਹੁੰਦਾ ਕਿ ਉਹ ਐਂ ਲੱਗਦਾ ਕਿ ਹਾਂ ਹੈ ਨਾ। ਸੋ ਇਸ ਹਵਾਲੇ ਨਾਲ ਮਤਲਬ ਕਿ ਇਹ ਐਂ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਲਓ ਜੀ ਦੇਖੋ ਜੀ ਮਤਲਬ ਕਿ ਹੈ ਨਾ। ਪਰ ਇੱਥੇ ਕੀ ਹੁਣ ਇਹਦੇ ਤੇ ਕਾਰਵਾਈ ਕਰੇਗੀ ਸਰਕਾਰ ਜੀ ਕਿ ਤਿਰੰਗੇ ਦੇ ਅਪਮਾਨ ਦੇ ਤਹਿਤ ਪਰਚਾ ਦਰਜ ਹੋਏਗਾ? ਨਹੀਂ ਜਨਾਬ। ਜਿਹੜੇ ਰਾਮ ਰਹੀਮ ਨੂੰ ਰਹਿਮੋ ਕਰਮ ਮਿਲਦਾ ਸਰਕਾਰਾਂ ਦਾ ਸਰਕਾਰਾਂ ਦਾ ਸਾਥ ਮਿਲਦਾ ਕਿ ਚੱਕ ਪੈਰੋਲ ਦਰ ਪੈਰੋਲ, ਚੱਕ ਹੁਣ 90 ਦਿਨਾਂ ਦੀ ਸਜ਼ਾ ਮਾਫੀ, ਤੇ ਉਹਦੇ ਲਈ ਫਿਰ ਇਸ ਮਸਲੇ ਤੇ ਕਿਉਂ? ਤੇ ਅਗਲੇ ਕਹਿਣਗੇ ਦੇਖੋ ਜੀ ਉਹਦਾ ਕਿਹਾ ਤਾਂ ਰੰਗ ਭਰੇ ਸੀ ਉਹਨੇ। ਜੀ ਜੀ, ਸੋ ਇੱਥੇ ਰੰਗ ਬਣ ਜਾਂਦੇ ਨੇ ਜੀ ਫਿਲਮਾਂ 'ਚ ਭਗਵਾ ਧਰਮ ਦਾ ਅਪਮਾਨ ਬਣ ਜਾਂਦਾ। ਹਾਂ ਬਿਲਕੁਲ, ਦੇਖੋ ਤੁਸੀਂ ਲੌਜਿਕ ਦੇਖੋ ਜੋ ਜਿਹੜਾ ਰੌਲਾ ਪਾਉਣ ਵਾਲਾ ਭਾਜਪਾ ਦਾ ਤਿਵਾੜੀ ਹੈ ਫਿਲਮ ਨੂੰ ਲੈ ਕੇ, ਉਹਦਾ ਇੱਕ ਆਪਣਾ ਵਿਵਾਦਿਤ ਮਤਲਬ ਕਿ ਜਿਹੜਾ ਉਹ ਕੀ ਕਹਿੰਦੇ ਹੁੰਦੇ ਨੇ ਦੋ ਮੂਹੇ ਗੀਤ ਜੇ ਨਾ, ਹਾਂਜੀ ਹੈ ਨਾ, ਉਹ ਇੱਕ ਗੀਤ ਬੜਾ ਚੱਲ ਰਿਹਾ ਜੀ ਕਿ ਭਾਈ ਤੂੰ ਵੀ ਭਗਵਾ ਸੰਤਾਂ ਵਾਲਾ ਚੋਲਾ ਪਾ ਕੇ, ਪੂਰਾ ਉਹਨੂੰ ਤਾਂ ਚੋਲਾ ਹੀ ਸੰਤ ਵਾਲਾ ਪਾਇਆ ਬਿਲਕੁਲ ਪਾ ਕੇ ਤੂੰ ਮਤਲਬ ਕਿ ਦੋ ਰੇ ਮਾਇਨੀ ਵਾਲੇ ਉਹ ਗੀਤ ਗਾ ਰਹੇ ਨਾ। ਹਾਂਜੀ ਤੇ ਆਪ ਹੁਣ ਜਦੋਂ ਦੂਏ ਦੀ ਵਾਰੀ ਤੁਸੀਂ ਸਵਾਲ ਕਰਿਓ। ਸੋ ਰੰਗਾਂ ਨੂੰ ਵੀ ਇਹਨਾਂ ਨੇ ਵੰਡ ਲਿਆ, ਫਲਾਂ ਨੂੰ ਵੀ ਇਹਨਾਂ ਨੇ ਵੰਡ ਲਿਆ, ਦਿਨਾਂ ਨੂੰ ਵੀ ਇਹਨਾਂ ਨੇ ਧਰਮਾਂ 'ਚ ਵੰਡ ਲਿਆ। ਸੋ ਇਸ ਹਵਾਲੇ ਨਾਲ ਹੁਣ ਇੱਥੇ ਜਦੋਂ ਤਿਰੰਗੇ ਦਾ ਸਵਾਲ ਆਉਂਦਾ, ਹੁਣ ਰਾਸ਼ਟਰ ਭਗਤੀ ਕਿੱਥੇ ਗਈ ਭਾਜਪਾ ਦੀ ਜੀ? ਹੁਣ ਕਰਦੇ ਨਾ ਬਾਬੇ ਤੇ ਕਾਰਵਾਈ ਤੁਰੰਤ 24 ਘੰਟਿਆਂ 'ਚ ਕਰ ਲੈਂਦੇ ਗ੍ਰਿਫਤਾਰ ਦੁਬਾਰਾ ਕਿ ਨਵਾਂ ਕੇਸ ਬਣਦਾ ਜੀ ਜੀ ਜੀ। ਤੇ ਹੁਣ ਇਹ ਯਾਦ ਵੀ ਨਹੀਂ ਆਉਣਗੇ, ਬੋਲਣਗੇ ਵੀ ਨਹੀਂ, ਕੁਸਕਣਗੇ ਵੀ ਨਹੀਂ। ਸੋ ਇਸ ਲਈ ਇਹ ਬਾਬੇ ਨੇ ਨਹੀਂ, ਇਹਦਾ ਤਾਂ ਸਰਕਾਰ ਨੇ ਵੀ ਅਪਮਾਨ ਕੀਤਾ, ਪ੍ਰਸ਼ਾਸਨ ਨੇ ਵੀ ਆਪਣਾ ਅਪਮਾਨ ਕੀਤਾ ਜੇ ਕਾਰਵਾਈ ਨਹੀਂ ਕਰਦੇ। ਹਾਂਜੀ ਬਿਲਕੁਲ।